नाज़रीन, मैं तुहाडा अपने इमरान सावन ते प्रोग्राम लेके हाज़र हां पंजाबी व्लॉग। जिस तरह कि असीं हमेशा कोशिश यही कीती है कि पंजाब के हवाले नाल, पंजाब की धरती के हवाले दे नाल जुड़ियां होईयां चीज़ां उन्हां दे उत्ते गलबात कीती जावे ते असीं उन्हां गल्लां चीज़ां नूं, उन्हां बातां नूं सामने लैके आईए जिहड़ियां कि साडे मुआशरे दे विचों खत्म हो चुकियां ने। ते अज मेरे नाल साडे सज्जन मित्र प्यारे जी, तुसीं देख रहे होगे उन्हां दे पहनावे तो कि माशाअल्लाह जिस तरीके नाल उन्होंने पंजाबी पग बन्नी हुई है, इत्थों यह साबित हो रहा है कि वो पंजाब धरती दे नाल जुड़े हुए ने। उन्होंने अज भी अपनी रैतर नूं कायम रखिया होया है, अपने वड्डियां दी रैतर नूं कायम रखिया होया है। जिस तरह कि उन्हां दे वडके जिहड़े पग दे नाल अपनियां पंचायतां विच बहिंदे से, घर दे विच, रिश्तेदारां दे विच, ते ओह उस पग नूं कायम रखिया अज भी लैके नाल नाल चल रहे ने और भाई बिजी दा काम भी करदे ने। माशाअल्लाह पशु भी रखे हुए ने, मझां गावां भी अपनियां इन्हां दे कोल ने, माशाअल्लाह काम कर रहे ने। ते अज असीं उन्हां नाल बैठ के कुछ जिंदगी दीयां गल्लां सांझियां करांगे कि जिहड़ियां कि असीं पहले दौर च उन्हां ने वेखियां ने, क्योंकि उन्होंने एक उम्र हंडाई है, एक वेला लंघाया जिहड़ा कि असीं ते शायद हले सीख रहे हैं, उस हवाले नाल चलना चाहते हैं, कोशिश कर रहे हैं। ते आओ उन्हां नाल गलबात करते हैं। साडे बहुत ही करीबी ने, बहुत ही प्यार करने वाले जी ने, पंजाबियों नूं प्यार करते ने, पंजाबी जुबान ने करते ने। मेरी मुराद है जनाब सदीक साहब जी। सर की हाल है तुहाडा? अल्हम्दुलिल्लाह फर्स्ट क्लास सब वधिया। यकीन करो कि तुसीं जिहड़ी अज पग बन्नी है ना, ते माशाअल्लाह पग भी रही है तुहानूं, ओहदी वजह कि तुहाडी पग दी असली है कि तुहाडी विरासत दे विच है, तुहानूं विरासत च मिली साडी सब ते मिलिया ही काम सही पग बंदे सी माशाअल्लाह। क्या हुआ? ਅਸੀਂ ਵੀ ਫਿਰ ਉਹਨਾਂ ਨੂੰ ਦੇਖ ਕੇ ਆਪਣਾ ਇਹ ਭਰਾਵਾ ਜਿਹੜਾ क्या ਬਣਾਇਆ ਤੇ ਮਾਸ਼ਾਅੱਲਾ ਅਸੀਂ ਕੁਝ ਫਖਰ ਵੀ ਮਹਿਸੂਸ ਕਰਦੇ ਆ ਇਸ ਗੱਲ ਦੇ ਉੱਤੇ। बिल्कुल जी, फख्र होना चाहिए। ਅਸੀਂ ਬਜ਼ੁਰਗਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ क्या बात, ਔਰ ਇਨਸ਼ਾਅੱਲਾ ਜਦ ਤੱਕ ਸਾਇਆ ਚੱਲ ਰਿਹਾ ਤੁਹਾਨੂੰ ਸਲਾਮਤ ਰੱਖੇ। ਉਹਦੀ ਵਜ੍ਹਾ ਕਿ ਤੁਹਾਡੇ ਵਰਗੇ ਬਜ਼ੁਰਗ ਅਗਰ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਮੌਜੂਦ ਨੇ ਨਾ, ਇੱਕ ਤੇ ਬਰਕਤਾਂ ਨੇ ਬਜ਼ੁਰਗਾਂ ਦੇ ਨਾਲ, ਦੂਸਰੀ ਚੀਜ਼ ਜਿਹੜੀ ਰਹਿਤਰ ਹੈ ਨਾ, ਉਹ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਗੁਆਚੇਗੀ ਨਹੀਂ। ਤੁਸੀਂ ਇਸ ਰਹਿਤਰ ਨੂੰ ਅਗਲੀ ਨਸਲ ਦੇ ਵਿੱਚ ਵੀ ਟ੍ਰਾਂਸਫਰ ਕਰੋਗੇ। ਇਹ ਜਿਹੜਾ ਪਹਿਨਾਵਾ ਹੈ ਇਹ ਬਹੁਤ ਜ਼ਰੂਰੀ ਹੈ। यकीन करना कि मैं अक्सर पढ़ता हूं ना बैठ के कि साडे जिहड़े वड्डे बुजुर्ग सी उन्होंने पग बन्नी, ਇਹਦਾ ਰੋਗ ਤੇ ਹੈ ਹੀ ਸੀ, ਪਰ ਇਸ ਪੱਗ ਦਾ ਬੰਦੇ ਨੂੰ ਫਾਇਦਾ ਵੀ ਬੜਾ ਸੀਗਾ। ਹਯਾ ਕਰਦਾ ਸੀ ਹਰ ਬੰਦਾ, ਹਰ ਬੰਦਾ ਹਯਾ ਕਰਦਾ ਸੀ ਇਸ ਪੱਗ ਦੀ ਵਜ੍ਹਾ ਤੋਂ। ਅਸੀਂ ਉਤੋਂ ਦੂਰ ਹੋ ਗਏ, ਮੰਮੀ ਡੈਡੀ ਬਣ ਗਏ ਤੇ ਉਹਦਾ ਫਿਰ ਰਿਜ਼ਲਟ ਆਇਆ ਵਾ ਕਿ ਅਸੀਂ ਮੁਆਸ਼ਰੇ ਜ਼ਿੰਦਗੀ ਹੋ ਰਹੇ ਹਾਂ। ਤੇ ਮੈਂ ਤੁਹਾਨੂੰ ਸਾਰਾ ਪੁੱਛਣਾ ਸੀ ਕਿ ਅੱਜ ਦੇ ਦੌਰ ਦੇ ਮੁਤਾਬਕ ਜਿਹੜਾ ਤੁਸੀਂ ਦੇਖ ਰਹੇ ਹੋ ਜਾਂ ਮੈਂ ਵੀ ਦੇਖ ਰਿਹਾ ਹਾਂ, ਪੂਰੀ ਦੁਨੀਆ ਦੇਖ ਰਹੀ ਹੈ, ਇਸ ਤੋਂ ਪਿੱਛੇ ਵੀ ਤੁਸੀਂ 1980-82 ਦਾ ਇੱਕ ਦੌਰ ਵੇਖਿਆ ਹੈ, ਠੀਕ ਹੈ? ਉਹਦੇ ਵਿੱਚ ਤੇ ਅੱਜ ਦੇ 20-22 ਸਾਲਾਂ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ? ਬੜਾ ਫਰਕ ਮਹਿਸੂਸ ਕਰਦੇ ਆ ਜੀ। ਅੱਜ ਕੱਲ ਜਿਹੜੀ ਹੁਣ ਦੀ ਜਾਣੀ ਆਪਣਾ ਬੱਚੇ ਬੱਚੀਆਂ ਜਾਂ ਜੋ ਵੀ ਨਵੀਂ ਨਸਲ, ਹਾਂਜੀ ਹਾਂਜੀ, ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਨਹੀਂ ਗਾ ਸਹੀ ਵੀ ਕਿਸ ਤਰ੍ਹਾਂ ਦੀ। ਬਹਰਹਾਲ ਅਸੀਂ ਆਪਣੇ ਬਜ਼ੁਰਗਾਂ ਨੂੰ ਜੇ ਚਾਰ ਭਰਾ ਇਕੱਠੇ ਆ ਨਾ, ਜੇ ਹੁਣ ਸੁਬਾਹ ਲੜੇ ਆ ਸ਼ਾਮ ਨੂੰ ਮਾਸ਼ਾਅੱਲਾ ਇਕੱਠੇ ਆ ਸਾਰੇ, ਹਾਂਜੀ, ਇਸ ਤਰ੍ਹਾਂ ਹੁੰਦੀ ਰਹੀ ਆ। ਤੇ ਹੁਣ ਜੇ ਅਸੀਂ ਪਿੱਛੇ ਹਟਦੇ ਗਏ ਆ ਤਾਂ ਮੇਰਾ ਮਤਲਬ ਵੀ ਬੱਚੇ ਜਿਹੜੇ ਉਹ ਮੰਮੀ ਡੈਡੀ ਮਾਹੌਲ ਦੇ ਵਿੱਚ ਬਿਲਕੁਲ ਬਿਲਕੁਲ। ਅੱਛਾ, ਇਹਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹਦੇ ਵਿੱਚ ਵੱਡਿਆਂ ਦਾ ਕਸੂਰ ਹੈ ਜਾਂ ਕਿ ਅਗਲੀ ਨਸਲ ਦਾ ਕਸੂਰ ਹੈ? ਜਿਹੜੇ ਕਿ ਅਸੀਂ, ਮੈਂ ਮਕਸਦ ਕਹਿੰਦਾ ਹੈ ਕਿ ਅਗਰ ਤੁਸੀਂ ਕਹਿਣ ਕਰ ਦੇ ਵਿੱਚ ਸੀਗੇ ਤੇ ਤੁਹਾਡੇ ਵੱਡਿਆਂ ਨੇ ਤੁਹਾਨੂੰ ਰੱਖਿਆ ਹੋਇਆ ਸੀ ਕੁੰਝ ਕੇ, ਠੀਕ ਹੈ, ਤੇ ਜਿਹੜੀ ਹੁਣ ਅਗਲੀ ਨਸਲ ਹੈ ਉਹ ਉਸ ਪਲਾਨ ਤੇ ਕਿਉਂ ਨਹੀਂ ਚੱਲ ਰਹੀ? ਉਹਦੀ ਵਜ੍ਹਾ ਕੀ? ਪਲਾਨ ਤੇ ਇਸ ਤੋਂ ਨਹੀਂ ਚੱਲ ਰਹੀ, ਆਪਣੇ ਆਪ ਦੇ ਵਿੱਚ ਉਹ ਸਮਝਦਾ ਵੀ ਅਸੀਂ ਤਾਲੀਮ ਹਾਸਲ ਕਰ ਲਈ ਆ। ਅੱਛਾ, ਅਸੀਂ ਪੜ੍ਹੇ ਲਿਖੇ ਅਸੀਂ ਪੜ੍ਹੇ ਲਿਖੇ ਬਹੁਤ ਹੋ ਗਏ ਆ। ਇਹ ਜਿਹੜਾ ਰਿਵਾਜ ਆ ਪੱਗਾਂ ਦਾ ਜਾਂ ਇਹ ਪੁਰਾਣਾ ਰਿਵਾਜ ਆ। ਉਹ ਕਹਿੰਦੇ ਅਸੀਂ ਨਹੀਂ ਧੋਤੀ ਲਾਚਾ ਪਾਉਣਾ, ਪਿੰਡੂ ਆ ਗਏ। ਹਾਂਜੀ, ਮੈਂ ਅਕਸਰ ਦੋਸਤਾਂ ਨੂੰ ਕਹਿੰਦਾ ਹੁੰਦਾ ਵਾ ਕਿ ਅਸੀਂ ਅਗਰ ਵੇਖਿਆ ਜਾਵੇ ਤੇ ਅੱਜ ਵੀ ਅੰਦਰੂਨੀ ਤੌਰ ਤੇ ਪਿੰਡੂ। ਉਹਦੇ ਰੀਜ਼ਨ ਕੀ ਹੈ? ਉਹ ਮੈਨੂੰ ਅਕਸਰ ਪੁੱਛਦੇ ਕਿਦਾਂ ਕੀ ਸਾਬਤ ਕਰ। ਮੈਂ ਕਿਤੇ ਵੀ ਗਲੀ ਮੁਹੱਲੇ ਵਿੱਚ ਕਿਤੇ ਢੋਲ ਦੀ ਠਾਕ ਲੱਗ ਰਹੀ ਹੋਵੇ ਨਾ, ਢੋਲ ਵੱਜ ਰਿਹਾ ਹੋਵੇ, ਸਾਡਾ ਆਟੋਮੈਟਿਕਲੀ ਭੰਗੜਾ ਪਾਉਣ ਨੂੰ ਦਿਲ ਕਰਨ ਲੱਗ ਪੈਂਦਾ। ਕਿਉਂ? ਇਹ ਭੰਗੜਾ, ਇਹ ਢੋਲੀ, ਜੋ ਵੀ ਕਰਦੇ ਨੇ, ਇਹ ਪੰਜਾਬ ਦੀ ਸਕਾਫਤ ਹੈ, ਇਹ ਪਿੰਡਾਂ ਨਾਲ ਜੁੜੀ ਹੋਈ ਹੈ। ਤੇ ਫਿਰ ਅਸੀਂ ਕਿੱਦਾਂ ਕਹਿੰਦੇ ਆ ਕਿ ਜੀ ਅਸੀਂ ਅੰਦਰੋਂ ਬਦਲ ਗਏ ਆ? ਨਹੀਂ, ਮੈਂ ਆਪਣੀ ਗੱਲ ਕਰਦਾ ਹੁੰਦਾ। ਮੈਂ 97 ਵਿੱਚ ਫੈਸਲਾਬਾਦ ਆਇਆ ਤੇ ਮੈਨੂੰ ਅਕਸਰ ਦੋਸਤ ਕਹਿੰਦੇ ਕਿ ਤੁਹਾਡੀ ਸ਼ਾਇਰੀ ਵਿੱਚੋਂ ਪਿੰਡ ਨਜ਼ਰ ਆਉਂਦਾ, ਤੁਹਾਡੀ ਸ਼ਾਇਰੀ ਦੇ ਵਿੱਚੋਂ ਪੰਜਾਬ ਦੀ ਸਕਾਫਤ ਨਜ਼ਰ ਆਉਂਦੀ ਹੈ, ਤੁਸੀਂ ਤਾਂ ਸ਼ਹਿਰ 'ਚ ਜੰਮੇ ਪਲੇ ਹੋ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਪੁੱਤਰ ਮੈਂ ਕਮਾਦ ਵੀ ਛਿੱਲੇ ਨੇ, ਠੀਕ ਹੈ, ਆਗ ਵੀ ਲਾਏ ਨੇ, ਮੈਂ ਬਾਈ ਬੀਜੀ ਵੀ ਕੀਤੀ ਹੈ, ਮੈਂ ਕਣਕਾਂ ਵੀ ਵੱਢੀਆਂ ਨੇ। ਮੈਂ 97 ਵਿੱਚ ਫੈਸਲਾਬਾਦ ਆਇਆ, ਮੇਰੀ ਜੰਮ ਪਲ ਪਿੰਡ ਦੀ ਧਰਤੀ ਦੇ ਨਾਲ ਆ।
ਪਿੰਡ ਨਾਲ ਜੁੜੀ ਹੋਈ ਹੈ ਤੇ ਮੇਰੇ ਅੱਜ ਵੀ ਠੀਕ ਹੈ ਮੁਝ ਹੁਣ ਨਾ ਮੈਂ ਬਣ ਕੇ ਰਹਿਣਾ ਵਾ ਕਲੀਨ ਸ਼ੇਵ ਕਰ ਲਈ ਪੈਂਟ ਸ਼ਰਟ ਪਾ ਲਈ ਪਹਿਨਾਵਾ ਮੇਰਾ ਇਸ ਟਾਈਮ ਸ਼ਹਿਰੀ ਵਾ ਪਰ ਅੰਦਰ ਮੇਰੇ ਪਿੰਡੂ ਵਸਦਾ ਵਾ ਤੇ ਉਹੀ ਵਜ੍ਹਾ ਹੈ ਕਿ ਉਹ ਮੈਨੂੰ ਪੰਜਾਬ ਨਾਲ ਪਿਆਰ ਕਰਨ ਨੂੰ ਮਜਬੂਰ ਕਰਦਾ ਪੰਜਾਬੀ ਜ਼ੁਬਾਨ ਨਾਲ ਪੰਜਾਬੀ ਰਤਨ ਨਾਲ ਜਿਹੜੀ ਮੈਂ ਆਪਣੇ ਬਜ਼ੁਰਗਾਂ ਤੋਂ ਵੇਖੀ ਤੇ ਜਿਸ ਤਰ੍ਹਾਂ ਕਿ ਸਾਡੇ ਮਈਦ ਝੁੱਗੀ ਦੇ ਵਿੱਚ ਰਹਿੰਦੇ ਸੀ ਬਾਬਾ ਜੀ ਬਾਬਾ ਹਜ਼ਾਰਾ ਜੀ ਤੁਹਾਡੇ ਵੱਡੇ ਬਜ਼ੁਰਗ ਇਹਨਾਂ ਨੂੰ ਅਕਸਰ ਵੇਖਿਆ ਇਹਨਾਂ ਨੇ ਧੋਤੀ ਪਾਈ ਹੋਈ ਹੈ ਤੇ ਬਾਕੀ ਇਹਨਾਂ ਦੇ ਸਿਰ ਤੇ ਬੰਨੀ ਹੈ ਭਾਵੇਂ ਆਮ ਰੂਟੀਨ 'ਚ ਬੈਠੇ ਨੇ ਭਾਵੇਂ ਜਿੱਦਾਂ ਵੀ ਆਪਣੇ ਦਾਦਾ ਜੀ ਨੂੰ ਵੇਖਿਆ ਸ਼ਹੀਦ ਸ਼ਜੂ ਖਾਨ ਸਾਹਿਬ ਉਹਨਾਂ ਦੀ ਵੀ ਮਾਸ਼ਾਅੱਲਾ ਸਿਰ ਦੇ ਉੱਤੇ ਪੱਗ ਰਹਿੰਦੀ ਸੀ ਕਿਉਂਕਿ ਮੈਂ ਤਾਂ ਉਹਨਾਂ ਨੂੰ ਐਂਡ ਵਾਲੇ ਦੌਰ 'ਚ ਮਿਲਿਆ ਨਾ ਉਸ 97 ਵਿੱਚ ਮੈਂ ਫੈਸਲਾਬਾਦ ਆਇਆ ਔਰ ਉਹ ਜਿੰਨੀ ਦੇਰ 'ਚ ਦੇਖਿਆ ਉਹਨਾਂ ਦੀ ਮਾਸ਼ਾਅੱਲਾ ਸਿਰ ਤੇ ਪੱਗ ਹੋਣੀ ਅੱਜ ਕੁੰਡੀ ਹੋਣੀ ਠੀਕ ਹੈ ਤੇ ਜਿਨ੍ਹਾਂ ਲੋਕਾਂ ਨੇ ਆਪਣੇ ਬਜ਼ੁਰਗਾਂ ਨੂੰ ਅਪਣਾ ਲਿਆ ਉਹਨਾਂ ਦੀ ਰਹਿਤਨ ਨੂੰ ਅਪਣਾ ਲਿਆ ਮੈਂ ਸਮਝਦਾ ਵਾਂ ਕਿ ਉਹ ਤਰ ਗਏ ਨੇ ਉਹ ਚਾਰ ਜੀਆਂ ਨੂੰ ਜੋੜ ਕੇ ਬੈਠੇ ਰਿਹਾ ਤੁਸੀਂ ਅਕਸਰ ਗੱਲ ਕਰ ਰਹੇ ਸੀ ਬੈਠੇ ਮੈਂ ਕਿ ਚਲੋ ਕਿਸੇ ਦਿਨ ਪ੍ਰੋਗਰਾਮ ਦੇ ਵਿੱਚ ਗੱਲ ਸ਼ਾਮਲ ਕਰਾਂਗੇ ਇਹ ਵਾਕਿਆ ਵੀ ਲਾਦੀ ਨਾਜ਼ਰੀਨ ਨੂੰ ਦੱਸਣਾ ਕਿ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਜਦੋਂ ਇਕੱਠੇ ਹੋ ਕੇ ਬਹਿੰਦੇ ਸੀ ਤੇ ਕਿੰਨਾ ਅਸਰ ਪੈਂਦਾ ਸੀ ਬੜਾ ਅਸਰ ਪੈਂਦਾ ਸੀ ਬੜਾ ਅਸਰ ਪੈਂਦਾ ਸੀ ਸਾਰਾ ਕੁਝ ਬਜ਼ੁਰਗਾਂ ਦੇ ਨਾਲ ਅਸਰ ਕੀਤਾ ਸਹੀ ਔਰ ਅਸੀਂ ਕਿਹੜਾ ਮੇਰਾ ਮਤਲਬ ਪਿੱਛੋਂ ਲੈ ਕੇ ਆਏ ਸੀਗੇ ਬਜ਼ੁਰਗਾਂ ਕੋਲੋਂ ਗੱਲਾਂ ਬਾਤਾਂ ਸੁਣਦੇ ਰਹੇ ਆ ਇਹ ਉਹੀ ਅਸੀਂ ਹੁਣ ਮੇਰਾ ਮਤਲਬ ਅੱਗੇ ਵੀ ਅਸੀਂ ਉਹੀ ਕੰਮ ਕਰ ਰਹੇ ਆ ਡੰਗਰਾਂ ਪਸ਼ੂਆਂ ਦਾ ਸਹੀ ਹੈ ਤੇ ਜਦੋਂ ਤੱਕ ਜ਼ਿੰਦਗੀ ਆ ਕਰਦੇ ਰਹਿਣਾ ਆ ਸਹੀ ਪਿੰਡਾਂ ਵਾਲਾ ਭਰਾਵਾ ਪਿੰਡਾਂ ਦੇ ਨਾਲ ਹੀ ਸਮਝੋ ਜੁੜੇ ਹੋਏ ਆ ਮੈਂ ਅਕਸਰ ਜਾਣਾ ਨਾ ਜਿਸ ਵੇਲੇ ਤਾਏ ਉਹਨਾਂ ਦੇ ਘਰ ਤੇ ਉਹ ਬਾਹਰ ਮੰਜੀ ਰੱਖੀ ਹੋਣੀ ਤੇ ਮੰਜੀ ਦੇ ਉੱਤੇ ਵਾਲਾ ਸਾਹਿਬ ਸਾਡੇ ਬਜ਼ੁਰਗ ਵੱਡੇ ਉਹਨਾਂ ਨੇ ਬੈਠੇ ਹੋਣਾ ਤੇ ਯਕੀਨ ਕਰਨਾ ਕਿ ਨਾਲ ਹੋਰ ਵੀ ਚਾਰ ਜੀ ਇਧਰੋਂ ਇਕੱਠੇ ਹੋ ਕੇ ਬੈਠੇ ਉਹਨਾਂ ਨੇ ਬਹਿਣਾ ਇੱਕ ਹੁੱਕਾ ਚੱਲ ਰਿਹਾ ਹੋਣਾ ਤੇ ਉਹ ਮਾਸ਼ਾਅੱਲਾ ਭਾਈਚਾਰੇ ਦੀ ਇੱਕ ਵੀ ਇੱਕ ਨਿਸ਼ਾਨੀ ਹੈ ਬਜ਼ੁਰਗਾਂ ਦੀ ਇੱਕ ਬਜ਼ੁਰਗ ਨੇ ਹੁੱਕਾ ਲਾ ਕੇ ਬਹਿ ਜਾਣਾ ਬਾਕੀ ਸਾਰਿਆਂ ਦੇ ਅੱਗੇ ਹੁੱਕਾ ਨੇ ਸਾਰਿਆਂ ਨੇ ਘੁੰਮਣਾ ਦੇ ਨਾਲ ਬੈਠ ਕੇ ਉੱਥੇ ਆਪਣੇ ਘਰਾਂ ਦੀਆਂ ਗੱਲਾਂ ਵੀ ਸਾਂਝੀਆਂ ਕਰਨੀਆਂ ਤੇ ਕੋਈ ਇੱਕ ਜੀ ਪਰੇਸ਼ਾਨ ਹੋਣਾ ਤੇ ਉਹ ਯਕੀਨ ਕਰੋ ਕਿ ਉੱਥੇ ਹੱਲ ਵੀ ਨਿਕਲ ਆਉਣਾ ਹਾਲੋਂ ਹੀ ਨਿਕਲ ਆਉਂਦਾ ਤੇ ਹੁਣ ਕੀ ਹੁੰਦਾ ਹੈ ਹੁਣ ਮੈਂ ਕੱਲ ਇੱਕ ਖਬਰ ਦੇਖ ਰਿਹਾ ਸੀ ਬੜੀ ਤਕਲੀਫ ਹੋਈ ਦਿਲ ਨੂੰ ਕਿ ਇੱਕ ਬੰਦੇ ਨੇ ਆਪਣੇ 7 ਬੱਚਿਆਂ ਨੂੰ ਤੇ ਬੀਵੀ ਨੂੰ ਸੋਟੇ ਮਾਰ ਕੇ ਮਾਰ ਦਿੱਤਾ ਕੁਹਾੜੀਆਂ ਵੀ ਮਾਰੀਆਂ ਉਸ ਕੁਹਾੜੀਆਂ ਦੇ ਵਾਰ ਨਾਲ ਇੱਕ ਕੁਹਾੜੀਆਂ ਦੇ ਵਾਰ ਕੀਤੇ ਗਏ ਮੈਂ ਹੈਰਾਨ ਹਾਂ ਕਿ ਵੀ ਕਿਆ ਉਸ ਬੰਦੇ ਦਾ ਭੈਣ ਭਾਈ ਮਹੱਲੇਦਾਰ ਕੋਈ ਨਹੀਂ ਸੀ ਹੈਗਾ ਅੱਜ ਕੱਲ ਰੋਲਾ ਕਿਹੜੀ ਚੀਜ਼ ਦਾ ਵਾ ਰੋਟੀ ਦਾ ਖਰਚੇ ਦਾ ਅਗਰ ਇਦਾਂ ਬੜੇ ਜਿੰਦਾ ਦੇਣਾ ਤਾਂ ਜ਼ਾਹਰੀ ਗੱਲ ਹੈ ਫਿਰ ਲੜੀਆਂ ਹੋਣੀਆਂ ਮੇਰੀ ਜਿਹੜੀ ਸੋਚ ਕਹਿੰਦੀ ਹੈ ਖਰਚੇ ਤੋਂ ਲੜੀਆਂ ਹੋਣੀਆਂ ਬੱਚੇ ਮੰਗਦੇ ਹੋਣੇ ਆ ਉਹ ਵੀ ਇੱਥੇ ਹੋਣਾ ਹੁਣ ਹਾਲਾਤ ਇਸ ਤਰ੍ਹਾਂ ਦੇ ਜਾ ਰਹੇ ਪਰ ਮੈਂ ਸਮਝਣਾ ਵਾ ਕਿ ਅਗਰ ਇੱਕ ਬੰਦਾ ਫਾਰ ਐਗਜ਼ਾਮਪਲ ਮੈਂ ਆਪਣੀ ਮਿਸਾਲ ਦੇਣਾ ਅਗਰ ਮੇਰੇ ਹਲੇ ਮੈਂ ਅਫੋਰਡ ਨਹੀਂ ਕਰ ਸਕਦਾ ਤੇ ਉਹ ਜਿਹੜਾ ਬਾਕੀ ਭੈਣ ਭਾਈ ਨੇ ਉਹਦੇ ਨਾਲ ਸਾਥ ਦੇ ਸੀ ਅਗਰ ਉਹਦਾ ਕੋਈ ਕਿਸੇ ਨੇ ਮਹੱਲੇਦਾਰ ਨੇ ਪੁੱਛਿਆ ਹੁੰਦਾ ਕਿ ਜਾਂ ਇਹੀ ਪੁੱਛ ਲੈਂਦੇ ਸਾਡੇ ਚ ਵੀ ਰਿਵਾਜ ਖਤਮ ਹੋ ਗਿਆ ਨਾ ਕਿ ਅਸੀਂ ਆਪਣੇ ਘਰ ਚ ਬਹਿ ਕੇ ਖਾ ਲਿਆ ਪੀ ਲਿਆ ਬਸ ਠੀਕ ਹੈ ਗੁਆਂਢੀਆਂ ਦਾ ਬੱਚਾ ਭੁੱਖਾ ਪਿਆ ਵਾ ਤੇ ਕੋਈ ਖੈਰ ਸਾਨੂੰ ਕੀ ਇਸੇ ਵਾਸਤੇ ਅਸੀਂ ਜਲੀਲ ਹੋਣਾ ਇਸ ਲਈ ਮੁਆਸ਼ਰੇ ਜਲੀਲ ਹੋ ਗਿਆ ਇਹ ਚੀਜ਼ ਸਾਡੇ ਵੱਡਿਆਂ ਨੇ ਰੱਖੀ ਹੋਈ ਸੀ ਕਾਇਮ ਮਾਸ਼ਾਅੱਲਾ ਘਰਾਂ ਦੇ ਘਰ ਇੱਕ 10 ਮਰਲੇ ਦਾ ਮਕਾਨ ਤੇ ਉਹਦੇ ਵਿੱਚ ਤਕਰੀਬਨ 60 ਜੀ ਰਹਿ ਰਹੇ ਪਤਾ ਹੀ ਨਹੀਂ ਹੁਣ ਜੇ 5 ਮਰਲੇ ਦਾ ਮਕਾਨ ਲਾ ਤੇ ਹੁਣ ਅਗਰ 20 ਮਰਲੇ ਦਾ ਵੀ ਮਕਾਨ ਹੈ ਤੇ 2 ਫੈਮਿਲੀ ਨਹੀਂ ਗੁਜ਼ਾਰਾ ਕਰ ਸਕਦੀ ਜਿਹੜਾ ਸਾਡੇ ਬਜ਼ੁਰਗਾਂ ਨੇ ਦੌਰ ਦੇਖਿਆ ਜਾਂ ਗੁਜ਼ਾਰਿਆ ਉਹਨਾਂ ਨੇ ਹਾਂਜੀ ਉਹਨਾਂ ਨੇ ਆਪਣੇ ਦੌਰ ਦੇ ਵਿੱਚ ਅੱਜ ਤੱਕ ਕਿਤੇ ਵੀ ਖਾਣੇ ਨਹੀਂ ਜਾਣ ਦਿੱਤਾ ਕੀ ਬਾਤ ਹੈ ਕੋਈ ਮਸਲਾ ਬਣ ਗਿਆ ਉੱਥੇ ਸ਼ਾਮ ਨੂੰ ਮੰਜੀਆਂ ਡਹਿ ਗਈਆਂ ਬਹਿ ਗਏ ਬੰਦੇ ਤੇ ਆਪ ਹੀ ਕਰ ਲਿਆ ਆਪ ਹੀ ਫੈਸਲਾ ਕਰ ਲਿਆ ਔਰ ਉਸ ਫੈਸਲੇ ਤੇ ਹਰ ਬੰਦਾ ਮੇਰਾ ਮਤਲਬ ਐਗਰੀ ਹੁੰਦਾ ਸੀ ਐਗਰੀ ਹੁੰਦਾ ਸੀ ਮੈਨਾਂ ਹੀ ਵੀ ਜੋ ਬੰਦੇ ਨੇ ਫੈਸਲਾ ਕਰ ਦਿੱਤਾ ਹੋ ਗਿਆ ਜੋ ਵੱਡਿਆਂ ਨੇ ਕਹਿ ਦਿੱਤਾ ਉਹਦਾ ਹਜ਼ਾਰ ਵੀ ਜੇ ਹੁਣ ਮੇਰਾ ਮਤਲਬ ਵੀ ਉਹ ਅਸੀਂ ਕੰਮ ਨਹੀਂ ਕਰਦੇ ਹਾਂਜੀ ਮੁਆਸ਼ਰੇ ਦੇ ਵਿੱਚ ਜਲੀਲ ਹੋਣਾ ਆ ਸਗਾ ਭਰਾ ਨਾਲ ਹੀ ਮੇਰਾ ਮਤਲਬ ਮਸ਼ਵਰਾ ਕਰਕੇ ਤੁਰਦਾ ਬਿਲਕੁਲ ਇਸ ਤਰ੍ਹਾਂ ਹੀ ਇਸੇ ਵਜ੍ਹਾ ਤੋਂ ਅਸੀਂ ਮੇਰਾ ਮਤਲਬ ਜਲੀਲ ਹੋ ਰਹੇ ਹਾਂ ਅਸੀਂ ਸਮਝਦੇ ਕਿ ਫਾਰ ਐਗਜ਼ਾਮਪਲ ਅੱਜ ਦਾ ਜਿਹੜਾ ਦੌਰ ਜਾ ਰਿਹਾ ਨਾ ਉਹਦੇ ਵਿੱਚ ਅਗਰ ਮੈਂ ਭਰਾ ਨੂੰ ਕੋਈ ਗੱਲ ਪੁੱਛਣਾ ਵਾ ਤੇ ਮੈਂ ਕਹਿੰਦਾ ਯਾਰ ਇਹ ਵਿੱਚ ਮੇਰੀ ਨਿੰਦਿਆ ਹੋ ਜਾਂਦਾ ਮੇਰੀ ਨਾ ਮੇਰੇ ਕੋਲ ਜਿਹੜੀ ਹੈ ਨਾ ਮੈਂ ਥੱਲੇ ਕੋ ਜਾਣਾ ਵਾ ਕਿ ਭਰਾ ਕੀ ਕਹੂਗਾ ਅੱਲਾ ਦੇ ਬੰਦੇ ਆ ਉਹ ਤੇਰੇ ਨਾਲ ਜੰਮਿਆ ਪਲਿਆ ਖੇਡਿਆ ਇੱਕੋ ਵੇੜੇ ਵਿੱਚ ਸਾਰਾ ਕੁਛ ਹੀ ਮੈਂ ਹੈਰਾਨ ਆ ਕਿ ਉਹੀ ਭੈਣ ਭਾਈ ਬਚਪਨ ਦੇ ਵਿੱਚ ਦੁਪਹਿਰੇ ਲੜੇ ਆ ਤੇ ਸ਼ਾਮੀ ਇਕੱਠੇ ਆ ਇੱਕੋ ਚੀਜ਼ ਦੇ ਉੱਪਰ ਖਾਣ ਪੀਣ ਦੇ ਵਿੱਚ ਵੀ ਵੈਸੇ ਵੱਡਿਆਂ ਹੋ ਕੇ ਕਿਉਂ ਨਹੀਂ ਪਿੱਛਾ ਪੈ ਜਾਂਦੀਆਂ ਵੱਡਿਆਂ ਹੋ ਕੇ ਕਿਉਂ ਦੂਰੀਆਂ ਪੈ ਜਾਂਦੀਆਂ ਕਿ ਗੱਲ ਨਹੀਂ ਬਰਦਾਸ਼ਤ ਹੁੰਦੀ ਇੱਕ ਕਮਜ਼ੋਰੀ ਹੈ ਨਾ ਸਾਡੀ ਕਿ ਬਣ ਗਈ ਹੈ ਸਿਰਫ ਸਾਡੀ ਦੌੜ ਪੈਸੇ ਮਗਰ ਲੱਗੀ ਹੈ ਐਸੇ ਹੀ ਹੈ ਪੈਸੇ ਮਗਰ ਦੌੜ ਨਾ ਭਰਾ ਦਾ ਭਰਾ ਨੂੰ ਪਤਾ ਨਾ ਮੇਰਾ ਮਤਲਬ ਪੁੱਤਰ ਦਾ ਪਿਓ ਨੂੰ ਪਤਾ ਵੀ ਉਹ ਕੀ ਕਰਦਾ ਕੀ ਨਹੀਂ ਕਰਦਾ ਸਿਰਫ ਇਹੋ ਹੀ ਆ
ਪੈਸਾ ਸਕੀ ਇਹ ਨੇ ਬਿਲਕੁਲ ਇਹ ਅੱਜ ਹੈ ਕਰ ਨਹੀਂ ਪਤਾ ਨਹੀਂ ਮੈਂ ਸਮਝਿਆ ਵਾਲਾ ਤੇ ਅਸੀਂ ਅੱਜ ਵੀ ਮੇਰਾ ਮਤਲਬ ਵੀ ਇਸ ਪੈਸੇ ਨੂੰ ਸਾਈਡ ਤੇ ਕਰਕੇ ਤੁਰੀਏ ਉਹੀ ਗੱਲਾਂ ਉਹੀ ਬਾਤਾਂ ਉਹੀ ਸਾਰਾ ਕੁਝ ਰਿਸ਼ਤੇ ਫਿਰ ਮਜ਼ਬੂਤ ਹੋ ਜਾਂਦੇ ਇੱਕ ਦੂਜੇ ਨਾਲ ਬਹਿਣਾ ਵੀ ਬਿਲਕੁਲ ਅੱਜ ਕੱਲ ਟਾਈਮ ਨਹੀਂ ਯਕੀਨ ਕਰੋ ਕੋਈ ਮਿਲ ਕੇ ਰਾਜ਼ੀ ਨਹੀਂ ਪਹਿਲੇ ਦੌਰ 'ਚ ਵੀ ਇਹੋ ਹੀ ਸੀ ਹਰ ਗੱਲ ਇਸ ਤਰ੍ਹਾਂ ਹੀ ਸੀ ਅੱਛਾ ਸਿਰਫ ਇਹ ਸੀ ਪੈਸੇ ਨਾਲ ਪਿਆਰ ਨਹੀਂ ਸੀ ਮੇਰੇ ਕੋਲ ਪੈਸੇ ਆ ਨਾ ਇੱਕ ਮਿਸਾਲ ਆ ਤੂੰ ਆ ਕੇ ਆਪਣਾ ਦੁੱਖ ਦੱਸਿਆ ਰੋਇਆ ਹਾਂਜੀ ਮੇਰੇ ਕੋਲ ਤੋਂ ਬਤਾ ਕੀ ਜਾ ਤੂੰ ਆਪਣਾ ਬਸ ਆਪਣਾ ਦੇ ਲਾਉਣਾ ਸਿੱਧਾ ਕਰ ਸਾਡੀ ਗੱਲ ਸਹੀ ਹੈ ਹੁਣ ਇਹ ਕੰਮ ਨਹੀਂ ਹੁਣ ਮੈਂ ਤੇਰੀ ਇਹ ਵੱਲ ਦੇਖਾਂ ਇਧਰੋਂ ਖਿੱਚਣਾ ਇਧਰੋਂ ਖਿੱਚ ਲਵਾਂ ਤੇਰੀ ਇਹ ਕੋਸ਼ਿਸ਼ ਹੋਣੀ ਆ ਵੀ ਯਾਰ ਮੈਂ ਪਹਿਲਾਂ ਆਪਣਾ ਕੰਮ ਪਾ ਲਵਾਂ ਫਿਰ ਦੇਖਾਂਗੇ ਨਾਜ਼ਰੀਨ ਜਿਸ ਤਰ੍ਹਾਂ ਕੀ ਗੱਲਬਾਤ ਹੋ ਰਹੀ ਸੀਗੀ ਕਿ ਅਸੀਂ ਵਾਕਈ ਪੈਸੇ ਦੇ ਪਿੱਛੇ ਸਾਡੀ ਦੌੜ ਲੱਗ ਗਈ ਆ ਤੇ ਉਸੇ ਪੈਸੇ ਦੇ ਪਿੱਛੇ ਇੰਨਾ ਕੁ ਭੱਜ ਗਏ ਆ ਕਿ ਆਪਣੇ ਬਹੁਤ ਸਾਰੇ ਰਿਸ਼ਤਿਆਂ ਨੂੰ ਬਹੁਤ ਪਿੱਛੇ ਛੱਡ ਦਿੱਤੇ ਪੈਸੇ ਪਿੱਛੇ ਲੱਗ ਕੇ ਆਪਣੇ ਰਿਸ਼ਤੇ ਪਿੱਛੇ ਛੱਡ ਦਿੱਤੇ ਭੈਣ ਭਾਈਆਂ ਨੂੰ ਪਿੱਛੇ ਛੱਡ ਦਿੱਤਾ ਆਪਣੀ ਜ਼ੁਬਾਨ ਨਾਲ ਆਪਣੀ ਰਹਿਤਲ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਦੋਂ ਵੀ ਕਰਦੇ ਆ ਜੀ ਯਕੀਨ ਕਰੋ ਕਿ ਦਿਲ ਨਾਲ ਇੱਕ ਦੋ ਵਾਰ ਛਿੜ ਜਾਂਦਾ ਹੈ ਬੜਾ ਮਜ਼ਾ ਆਉਂਦਾ ਹੈ ਆਪਣੀ ਰਹਿਤਲ ਦੇ ਨਾਲ ਗੱਲਾਂ ਕਰਕੇ ਤੇ ਜਿਸ ਤਰ੍ਹਾਂ ਕਿ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਇਹ ਗੱਲਾਂ ਜਿਹੜੀਆਂ ਨੇ ਅਗਰ ਅਸੀਂ ਅੱਜ ਦੀ ਨਸਲ ਪੱਲੇ ਬੰਨ ਲੈਣੀ ਹੈ ਤੇ ਯਕੀਨ ਕਰੋ ਕਿ ਅਸੀਂ ਤਰ ਜਾਵਾਂਗੇ ਤੇ ਸਰ ਤੁਸੀਂ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਮਾਸ਼ਾਅੱਲਾ ਭਾਈਚਾਰੇ ਦੀ ਗੱਲਾਂ ਕੀਤੀਆਂ ਤੁਸੀਂ ਰਿਸ਼ਤਿਆਂ ਨੂੰ ਬਚਾਉਣ ਦੀਆਂ ਗੱਲਾਂ ਵੀ ਕੀਤੀਆਂ ਮਜ਼ਾ ਆਇਆ ਸੁਣ ਕੇ ਤੇ ਹੁਣ ਇਸ ਨਸਲ ਨੂੰ ਤੁਸੀਂ ਆਖਰੀ ਪੈਗਾਮ ਕੀ ਦੇਣਾ ਚਾਹੁੰਦੇ ਹੋ ਆਖਰੀ ਪ੍ਰੋਗਰਾਮ ਇਹੋ ਹੀ ਇਹਨਾਂ ਨੂੰ ਦੇਣਾ ਚਾਹੁੰਦੇ ਆ ਵੀ ਆਪਣੇ ਪਿਛਲੇ ਜਿਸ ਤਰ੍ਹਾਂ ਬਜ਼ੁਰਗ ਖੇਤੀਬਾੜੀ ਗਾਈ ਬੀਜੀ ਕਰਦੇ ਆਏ ਆ ਜੀ ਡੰਗਰ ਪਸ਼ੂ ਪਾਲਦੇ ਰਹੇ ਆ ਆਪਣਾ ਨਿਜ਼ਾਮ ਚਲਾਉਂਦੇ ਰਹੇ ਆ ਉਸ ਪਾਸੇ ਨੂੰ ਅਸੀਂ ਤੁਰ ਪਈਏ ਨਾ ਤੇ ਅੱਜ ਵੀ ਮੇਰਾ ਮਤਲਬ ਬਸ ਹੈ ਸਹੀ ਆਉਣ ਵਾਲਾ ਵਕਤ ਜਿਹੜਾ ਆ ਉਹ ਸਾਨੂੰ ਇਹੋ ਹੀ ਗੱਲ ਦੱਸ ਰਿਹਾ ਆ ਬਈ ਅਸੀਂ ਜਲੀਲ ਤੋਂ ਜਲੀਲ ਹੁੰਦੇ ਜਾਣ ਸਹੀ ਬਿਹਤਰੀ ਇਹਦੇ ਵਿੱਚ ਹੀ ਆ ਵੀ ਅਸੀਂ ਆਪਣਾ ਪੰਜਾਬੀ ਜਿਹੜੇ ਸਾਡੇ ਕੰਮ ਸੀਗੇ ਜਿਵੇਂ ਵਗੈਰਾ ਖੇਤੀਬਾੜੀ ਇਹ ਉਹੋ ਹੀ ਕਰੀਏ ਉਹੋ ਹੀ ਮੇਰਾ ਮਤਲਬ ਆਪਣਾ ਉਹਨਾਂ ਕੰਮਾਂ ਨੂੰ ਅਪਣਾਈਏ ਤਾਂ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਆਪਣੀਆਂ ਨਸਲਾਂ ਨੂੰ ਬਚਾ ਕੇ ਬਚਾ ਸਕਦੇ ਹਾਂ। ਬਹੁਤ ਸ਼ੁਕਰੀਆ ਜੀ ਮਾਸ਼ਾਅੱਲਾ ਬਹੁਤ ਵਧੀਆ ਪੈਗਾਮ ਦਿੱਤਾ ਇਹਨਾਂ ਨੂੰ ਤੇ ਮੈਨੂੰ ਉਮੀਦ ਹੈ ਕਿ ਸਾਡਾ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਤੁਸੀਂ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਚੈੱਕ ਕਰੋਗੇ ਤੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਅਸੀਂ ਅਗਲੇ ਪ੍ਰੋਗਰਾਮ ਹਾਜ਼ਰ ਹੋਵਾਂਗੇ ਖਰਾਬ ਸੁਣਨ ਦੇ ਹਵਾਲੇ ਰੱਬ ਰੱਖੇ